ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzaTwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313 ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ 4082722250। ਗੁਰਦੀਪ ਸਿੰਘ ਅਪਿਰਦੀ ਕਲੋਵਸ, ਬਹਾਦਰ ਸਿੰਘ ਗਿੱਲ ਫਾਲਰ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਉਂਟ, ਸਰਬਜੀਤ ਸਿੰਘ ਚੋਕਰ ਸਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਬਲਤੇਜ ਪੰਨੂ ਜੀ, ਸਭ ਤੋਂ ਪਹਿਲਾ ਸਵਾਲ ਆਪਾਂ CBI ਦੇ ਮੁਖੀ ਦਾ ਕਰਦੇ ਹਾਂ, ਤੇ ਉਸ ਨੂੰ ਫਿਰ ਅਹੁਦੇ ਤੋਂ ਲਾਇਆ। ਬਿਲਕੁਲ ਜੀ, ਇਹ ਹੈਰਾਨੀਜਨਕ ਤੁਸੀਂ ਕਹਿ ਲਓ ਥੋੜਾ ਜਿਹਾ ਫੈਸਲਾ, ਜਾਂ ਜਬਰੀ ਜਿਹੜਾ ਦੀ ਜਿਵੇਂ ਛੁੱਟੀ ਤੇ ਭੇਜਿਆ ਸੀਗਾ, ਇਹ ਜਬਰੀ ਲਾਉਣ ਵਾਲੀ ਗੱਲ ਜਿਹੜੀ ਜੀ ਉਹ ਹੋ ਗਈ। ਹਾਲਾਂਕਿ ਜਿਹੜੀ ਉੱਚ ਤਾਕਤੀ ਕਮੇਟੀ ਸੀ, ਉਹਦੀ ਜਿਹੜੀ ਇਹਦੀ ਸੁਪਰੀਮ ਕੋਰਟ ਨੇ ਉਹਦੇ ਉੱਤੇ ਛੱਡਿਆ ਸੀਗਾ ਕਿ ਉਹ ਜੋ ਵੀ ਜਿਹੜਾ ਦੀ ਉਹ ਕਰ ਦੇਵੇ। ਇਹਦੇ ਵਿੱਚ ਪ੍ਰਧਾਨ ਮੰਤਰੀ ਔਰ ਇੱਕ ਜਿਹੜੇ ਜਸਟਿਸ ਨੇ ਉਹਨਾਂ ਦੀ ਡਿਊਟੀ ਲਾਈ ਸੀ, ਜਸਟਿਸ ਸੀਕਰੀ ਹੋਰਾਂ ਦੀ, ਤੇ ਤੀਜੇ ਇਹਦੇ ਵਿੱਚ ਮੈਂਬਰ ਸਨ ਜੀ ਮਲਕਰਜਨ ਖੜਗੇ, ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਜੀ। ਜਿਹੜੇ ਖੜਗੇ ਨੇ ਉਹਨਾਂ ਨੇ ਤਾਂ ਜਿਹੜਾ ਦੀ ਹੱਕ ਦੇ ਵਿੱਚ ਡਟ ਕੇ ਸਟੈਂਡ ਲਿਆ ਅਲੋਕ ਵਰਮਾ ਹੋਰਾਂ ਦੇ, ਔਰ ਇਹ ਵੀ ਕਿਹਾ ਕਿ ਉਹਨਾਂ ਨੂੰ ਛੁੱਟੀ ਤੇ ਜਬਰੀ ਭੇਜਿਆ ਗਿਆ ਸੀਗਾ। ਉਹਨਾਂ ਕਿਹਾ ਕਿ ਵਰਮਾ ਨੂੰ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਸੀ, ਬਲਕਿ ਉਹਨਾਂ ਦਾ ਕਾਰਜਕਾਲ ਜਿਹੜਾ ਜੀ ਉਹ 77 ਦਿਨਾਂ ਦੇ ਵਾਸਤੇ ਵਧਾ ਦੇਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਦਫ਼ਤਰ ਆਉਣ ਤੋਂ ਵਾਂਝੇ ਰੱਖਿਆ ਗਿਆ ਸੀ। ਪਰ ਦੂਜੇ ਪਾਸੇ ਪ੍ਰਧਾਨ ਮੰਤਰੀ ਤੇ ਸਪੀਕਰੀ ਜਿਹੜੇ ਜਸਟਿਸ ਸਨ ਜੀ, ਉਹ ਇੱਕ ਪਾਸੇ ਹੋ ਗਏ, ਜਿਹਦੇ ਕਰਕੇ ਤਾਕਤੀ ਕਮੇਟੀ ਨੇ ਜਿਹੜਾ ਜੀ ਉਹ ਫੈਸਲਾ ਲੈ ਲਿਆ। ਔਰ ਇਹਦੇ ਵਿੱਚ ਅਲੋਕ ਵਰਮਾ ਨੂੰ CBI ਦੇ ਮੁਖੀ ਦੇ ਅਹੁਦੇ ਤੋਂ ਹਟਾ ਕੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਫਾਇਰ ਸਰਵਿਸ, ਸਿਵਲ ਡਿਫੈਂਸ ਤੇ ਹੋਮ ਗਾਰਡਸ ਦਾ ਡਾਇਰੈਕਟਰ ਜਨਰਲ ਜਿਹੜਾ ਜੀ ਉਹ ਲਾ ਦਿੱਤਾ ਗਿਆ। ਅਗਲੇ ਹੁਕਮਾਂ ਤੱਕ ਡਾਇਰੈਕਟਰ M ਨਾਗੇਸ਼ਵਰ ਰਾਓ ਨੂੰ CBI ਦਾ ਚਾਰਜ ਜਿਹੜਾ ਜੀ ਉਹ ਸੌਂਪਿਆ ਗਿਆ। ਅਲੋਕ ਵਰਮਾ ਹੋਰਾਂ ਨੂੰ ਜਦੋਂ ਸੁਪਰੀਮ ਕੋਰਟ ਨੇ ਦੁਬਾਰਾ ਉਹਨਾਂ ਦੀ ਜੌਬ ਦੇ ਉੱਤੇ ਜਿਹੜਾ ਜੀ ਉਹ ਭੇਜਿਆ ਸੀ, ਤਾਂ ਇੱਕਦਮ ਉਹਨਾਂ ਨੇ ਤੇਜ਼ੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਖਾਸ ਤੌਰ ਦੇ ਉੱਤੇ ਜਿਹੜੀਆਂ ਬਦਲੀਆਂ ਕੀਤੀਆਂ ਗਈਆਂ ਸੀ, ਉਹਨਾਂ ਬਦਲੀਆਂ ਨੂੰ ਉਹਨਾਂ ਨੇ ਆਪਣੇ ਆਫਿਸਰ ਜਿਹੜੇ ਸੀਗੇ ਜੀ ਉਹ ਤੇਜ਼ੀ ਦੇ ਨਾਲ ਲਾ ਲਏ ਸੀਗੇ, ਜਿਹਦੇ ਤੋਂ ਤੁਸੀਂ ਕਹਿ ਲਓ ਕਿ ਭੈ ਦੇ ਵਿੱਚ ਆ ਗਏ ਕੁਛ ਲੋਕ, ਕਿਉਂਕਿ ਉਹ ਰਫਾਲ ਡੀਲ ਦੇ ਬਾਰੇ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਕੋਲੇ ਕੁਛ ਫਾਈਲਾਂ, ਕੁਛ ਦਸਤਾਵੇਜ਼ ਸੀ ਜਿਹਦੀ ਉਹਨਾਂ ਨੇ ਜਾਂਚ ਆਰੰਭ ਦਿੱਤੀ ਸੀ, ਜਿਹਦੇ ਕਰਕੇ ਇਹ ਕੁਇਕ ਐਕਸ਼ਨ ਜਿਹੜਾ ਜੀ ਉਹ ਲੈਂਦਿਆਂ ਹੋਇਆ ਹੁਣ CBI ਦੇ ਮੁਖੀ ਦੇ ਅਹੁਦੇ ਤੋਂ ਉਹਨਾਂ ਨੂੰ ਪੱਕੇ ਤੌਰ ਦੇ ਉੱਤੇ ਲਾਂਭੇ ਜਿਹੜਾ ਵੀ ਉਹ ਕਰ ਦਿੱਤਾ ਗਿਆ। ਅੱਗੋਂ ਕੀ ਉਹ ਸਟੈਂਡ ਲੈਂਦੇ ਆ, ਕੀ ਉਹ ਸੁਪਰੀਮ ਕੋਰਟ ਦਾ ਰੁਖ ਕਰਦੇ ਆ, ਕਿਉਂਕਿ ਹੁਣ ਇਹ ਪ੍ਰੋਪਰ ਹੋਇਆ ਜੀ ਉੱਚ ਤਾਕਤੀ ਕਮੇਟੀ ਦੇ ਰਾਹੀਂ ਹੋਇਆ, ਇਸ ਕਰਕੇ ਸ਼ਾਇਦ ਹੋ ਸਕਦਾ ਜੀ ਕਿ ਉਹ ਅਦਾਲਤ ਵੱਲ ਨੂੰ ਨਾ ਜਾਣ ਜੀ। ਤੇ ਅੱਗੇ ਗੱਲ ਕਰਦੇ ਜੀ, ਇਹ ਵੋਟਾਂ ਨੂੰ ਦੇਖ ਕੇ ਕਿ ਵੋਟਾਂ ਕਿਵੇਂ ਲੈਣੀਆਂ ਆ, ਕਿੱਥੋਂ ਘੱਟਦੀਆਂ ਵੱਧਦੀਆਂ ਆ, ਕੇਂਦਰ ਸਰਕਾਰ ਨੂੰ ਛੋਟੇ ਕਾਰੋਬਾਰੀਆਂ ਦੀ ਯਾਦ ਆਈ। ਬਿਲਕੁਲ ਜੀ, ਚਾਹੇ ਉਹ ਨੋਟਬੰਦੀ ਸੀ, ਚਾਹੇ ਉਹ GST ਸੀਗੀ ਜੀ, ਇਹਨੇ ਛੋਟੇ ਜਿਹੜੇ ਕਾਰੋਬਾਰੀ ਸੀ ਜੀ ਉਹਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ। ਸਰਕਾਰ ਮੰਨਦੀ ਨਹੀਂ ਸੀ ਇਹਨਾਂ ਗੱਲਾਂ ਨੂੰ, ਕਹਿੰਦੀ ਨਹੀਂ ਜੋ ਉਹਨੇ ਕੀਤਾ ਉਹ ਬਿਲਕੁਲ ਸਹੀ ਕੀਤਾ। ਹੁਣ ਜਦੋਂ ਜਿਹੜੀਆਂ ਦੀ ਵੋਟਾਂ ਆ ਗਈਆਂ ਤੇ ਯਾਦ ਆਏ ਜੀ ਵਾਰੀ ਜਿਹੜੇ ਸੀਗੇ ਕਿ ਇਹਨਾਂ ਦੀ ਵੀ ਸਾਰ ਲੈਣੀ ਹੈ, ਔਰ ਇਸੇ ਕਰਕੇ ਹੁਣ ਜਿਹੜਾ ਜੀ ਤੱਤ ਭੜੱਥੀ ਜਿਹੜੇ ਆ ਉਹ ਫੈਸਲੇ ਤੇਜ਼ੀ ਨਾਲ ਲਏ ਜਾ ਰਹੇ ਆ। GST ਕੌਂਸਲ ਨੇ 40 ਲੱਖ ਰੁਪਏ ਤੱਕ ਦੇ ਕਾਰੋਬਾਰਾਂ ਦੀ GST ਦੀ ਛੋਟ ਦਿੱਤੀ ਆ। ਇਹਦੇ ਨਾਲ ਛੋਟੇ ਕਾਰੋਬਾਰੀ ਜਿਹੜੇ ਨੇ ਜੀ ਉਹਨਾਂ ਨੂੰ ਰਾਹਤ ਮਿਲੂਗੀ, ਪਰ ਜਿਹੜਾ ਉਹਨਾਂ ਦਾ ਲੱਕ ਟੁੱਟ ਗਿਆ, ਜਿਹੜਾ ਉਹਨਾਂ ਦਾ ਕਚੂਮਰ ਨਿਕਲ ਗਿਆ, ਉਹਦਾ ਜਿਹੜਾ ਜੀ ਉਹ ਕੌਣ ਦੇਊਗਾ ਇਹ ਨਹੀਂ ਪਤਾ। ਐਲਾਨ ਇਹ ਕੀਤਾ ਗਿਆ ਕਿ 1 ਅਪ੍ਰੈਲ ਤੋਂ 1% ਟੈਕਸ ਅਦਾ ਕਰਕੇ ਕੰਪੋਜੀਸ਼ਨ ਸਕੀਮ ਦਾ ਜਿਹੜਾ ਜੀ ਉਹ ਫਾਇਦਾ ਲੈਣ ਦੇ ਵਾਸਤੇ ਇਹ ਹੱਦ ਜਿਹੜੀ ਉਹ 1.5 ਕਰੋੜ ਰੁਪਏ ਦੀ ਹੋਊਗੀ। ਕੌਂਸਲ ਨੇ ਕੇਰਲਾ ਸਰਕਾਰ ਨੂੰ 2 ਸਾਲਾਂ ਦੇ ਵਾਸਤੇ ਜਿਹੜੀਆਂ ਜੀ ਅੰਤਰਰਾਜੀ ਵਸਤਾਂ ਤੇ ਸੇਵਾਵਾਂ ਦੇ ਉੱਤੇ 1% ਕੁਦਰਤੀ ਆਫਤ ਟੈਕਸ ਲਾਉਣ ਦੀ ਆਗਿਆ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ, ਤਾਂ ਕਿ ਪਿਛਲੇ ਸਾਲ ਹੜ੍ਹਾਂ ਕਰਕੇ ਜਿਹੜੀ ਤਬਾਹੀ ਹੋਈ ਸੀ ਉਹਦੇ ਵਾਸਤੇ ਮਾਲੀਆ ਜਿਹੜਾ ਜੀ ਉਹ ਜੁਟਾਇਆ ਜਾ ਸਕੇ। ਵਿੱਤ ਮੰਤਰੀ ਹੋਰਾਂ ਦੀ ਅਗਵਾਈ ਦੇ ਵਿੱਚ ਹੋਈ ਜਿਹੜੀ ਇਹ ਮੀਟਿੰਗ ਸੀਗੀ GST ਕੌਂਸਲ ਦੀ, ਉਹਦੇ ਵਿੱਚ 40 ਕਰੋੜ ਰੁਪਏ ਤੱਕ ਦੇ
ਕਾਰੋਬਾਰਾਂ ਨੂੰ GST ਤੋਂ ਛੋਟ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ 40 ਲੱਖ ਰੁਪਏ ਤੱਕ, ਮਾਫ ਕਰਨਾ, ਉੱਤਰ ਪੂਰਬੀ ਰਾਜਾਂ ਦੇ ਵਾਸਤੇ ਛੋਟ ਦੀ ਹੱਦ ਜਿਹੜੀ ਹੈ ਜੀ ਉਹ 20 ਲੱਖ ਰੁਪਏ ਤੱਕ ਹੋਊਗੀ। ਹੁਣ ਤੱਕ ਜਿਹੜੀ ਜੀ 20 ਲੱਖ ਰੁਪਏ ਤੱਕ ਦੇ ਕਾਰੋਬਾਰਾਂ ਦੇ ਵਾਸਤੇ GST ਰਜਿਸਟ੍ਰੇਸ਼ਨ ਤੋਂ ਛੋਟ ਮਿਲੀ ਹੋਈ ਸੀਗੀ, ਜਦੋਂ ਕਿ ਜਿਹੜੇ ਉੱਤਰ ਪੂਰਬੀ ਰਾਜ ਨੇ ਉਹਨਾਂ ਦੇ ਵਾਸਤੇ ਇਹ 10 ਲੱਖ ਰੁਪਏ ਤੱਕ ਸੀ। ਇਹ ਕਿਹਾ ਜਾ ਰਿਹਾ ਕਿ ਛੋਟ ਦੇਣ ਦੇ ਨਾਲ ਸਰਕਾਰ ਨੂੰ ਕਰੀਬ 5200 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਜਿਹੜਾ ਜੀ ਉਹ ਉਠਾਉਣਾ ਪਊਗਾ। ਔਰ ਇਹ ਕਿਹਾ ਗਿਆ ਜੀ ਕਿ GST ਕੰਪੋਜੀਸ਼ਨ ਸਕੀਮ ਦੇ ਤਹਿਤ ਜਿਹੜੇ ਛੋਟੇ ਵਪਾਰੀ ਤੇ ਕਾਰੋਬਾਰੀ ਨੇ ਉਹਨਾਂ ਨੂੰ ਆਪਣੇ ਸਾਲਾਨਾ ਕਾਰੋਬਾਰ ਦੇ ਆਧਾਰ ਦੇ ਉੱਤੇ 1% ਟੈਕਸ ਭਰਨਾ ਪੈਂਦਾ। 1.5 ਕਰੋੜ ਰੁਪਏ ਤੱਕ ਦੇ ਕਾਰੋਬਾਰ ਲਈ ਇਹ ਜਿਹੜੀ ਛੋਟ ਹੈ ਉਹ ਹਾਸਲ ਕੀਤੀ ਜਾ ਸਕਦੀ ਹੈ। ਹੁਣ ਕਿਉਂਕਿ ਚੋਣਾਂ ਆ ਗਈਆਂ ਜੀ, ਉਸ ਤੋਂ ਪਹਿਲਾਂ ਅਜਿਹੇ ਜਿਹੜੇ ਜੀ ਫੈਸਲੇ ਲਏ ਜਾ ਰਹੇ ਆ, ਕਿੰਨੇ ਕਾਰਗਰ ਸਾਬਤ ਹੋਣਗੇ ਇਹ ਕੇਂਦਰ ਦੀ ਸਰਕਾਰ ਦੇ ਵਾਸਤੇ। ਪਹਿਲੀ ਵੀ ਗੱਲ ਉਹੋ ਜਿਹੀ ਆ ਜਿਹੜੀ ਅਲੋਕ ਵਰਮਾ ਹੋਰਾਂ ਦੇ ਹਟਾਉਣ ਵਾਲੀ, ਤੇ ਹੁਣ ਇਹ GST ਦੀ ਛੋਟ ਵਾਲੀ ਵੀ ਗੱਲ ਤਕਰੀਬਨ ਹੈ ਉਹੋ ਜਿਹੀ ਜੀ। ਤਾਂ ਅੱਗੇ ਗੱਲ ਕਰਦੇ ਜੀ ਚੰਦੂ ਮਾਜਰਾ ਦੀ, ਉਹਨਾਂ ਦਾ ਭਾਣਜਾ ਗ੍ਰਿਫਤਾਰ ਕਿਹੜੇ ਜੁਰਮਾਂ ਕਰਕੇ ਕੀਤਾ ਗਿਆ, ਪਰ ਉਸ ਲਈ ਅਕਾਲੀ ਕਹਿੰਦੇ ਕਿ ਬਦਲੇ ਦੀ ਰਾਜਨੀਤੀ। ਐਕਚੁਅਲੀ ਜੀ ਮਾਮਲਾ ਤਾਂ ਇਹ ਦਰਜ ਹੋਇਆ ਨਵੰਬਰ ਦਾ ਪਹਿਲੀ ਦਾ, ਜਿਹੜੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਜੀ ਪ੍ਰੇਮ ਸਿੰਘ ਚੰਦੂ ਮਾਜਰਾ, ਉਹਨਾਂ ਦਾ ਭਾਣਜਾ ਖਾਦੀ ਬੋਰਡ ਪੰਜਾਬ ਦਾ ਸਾਬਕਾ ਸੀਨੀਅਰ ਵਾਈਸ ਚੇਅਰਮੈਨ ਤੇ ਮਾਰਕੀਟ ਕਮੇਟੀ ਪਟਿਆਲਾ ਦਾ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਹੈ ਜੀ। ਇਹਦੇ ਉੱਤੇ ਜਿਹੜਾ ਜੀ ਮਾਮਲਾ ਦਰਜ ਕੀਤਾ ਗਿਆ ਸੀ, ਇੱਕ ਔਰਤ ਨੇ ਸ਼ਿਕਾਇਤ ਜਿਹੜੀ ਕੀਤੀ ਸੀਗੀ, ਔਰ ਪੁਲਿਸ ਦੇ ਵੱਲੋਂ ਹੁਣ ਜਿਹੜਾ ਜੀ ਕਰੀਬ 2 ਮਹੀਨੇ ਤੋਂ ਬਾਅਦ ਹਰਵਿੰਦਰ ਸਿੰਘ ਹਰਪਾਲਪੁਰ ਜਿਹੜਾ ਜੀ ਉਹਨੂੰ ਗ੍ਰਿਫਤਾਰ ਕੀਤਾ ਗਿਆ। ਉਹਦਾ 1 ਦਿਨ ਦਾ ਰਿਮਾਂਡ ਜਿਹੜਾ ਜੀ ਉਹ ਲਿਆ ਗਿਆ। ਉਹਦੇ ਉੱਤੇ ਇੱਕ ਔਰਤ ਦੀ ਜਿਹੜੀ ਸ਼ਿਕਾਇਤ ਸੀਗੀ ਉਹ ਆਈ ਸੀ, ਜਿਹਦੇ ਕਰਕੇ ਉਹਨੂੰ ਜਬਰ ਜਨਾਹ ਦੋਸ਼ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਔਰ ਧੋਖਾਦਹੀ ਦੇ ਵਾਸਤੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਇਹ ਕਿਹਾ ਜਾ ਰਿਹਾ, ਇਹ ਔਰਤ ਨੇ ਜਿਹੜੀ ਸ਼ਿਕਾਇਤ ਕੀਤੀ ਉਹਦੇ ਵਿੱਚ ਉਹਨੇ ਕਿਹਾ ਕਿ ਉਹਦੇ ਤੋਂ ਜਬਰੀ ਜਿਹੜੀ ਸੀ ਉਹਦੀ ਜਾਇਦਾਦ ਖੋਹ ਲਈ ਗਈ। ਉਹਨੇ ਕਿਹਾ ਧੋਖਾਦਹੀ ਦੇ ਵਿੱਚ ਕੋਈ 35 ਲੱਖ ਰੁਪਈਆ ਦੀ ਜਿਹੜਾ ਸੀਗਾ ਜੀ ਉਹ ਇਹਨੇ ਉਹਦੇ ਤੋਂ ਲੈ ਲਿਆ, ਔਰ ਨਾਲ ਦੀ ਨਾਲ ਉਹਦੇ ਨਾਲ ਜਬਰ ਜਨਾਹ ਜਿਹੜਾ ਜੀ ਉਹ ਕਰਦਾ ਰਿਹਾ। ਅਜਿਹੀ ਉਹਨੇ ਸ਼ਿਕਾਇਤ ਪੁਲਿਸ ਦੇ ਕੋਲੇ ਜਿਹੜੀ ਜੀ ਉਹ ਲਿਖਵਾਈ ਹੈ। ਇੱਥੇ ਜਿਹੜੇ ਪਟਿਆਲੇ ਦੇ ਨਜ਼ਦੀਕ ਪੈਂਦਾ ਜਿਹੜਾ ਵਿਧਾਨ ਸਭਾ ਹਲਕਾ ਸਨੌਰ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦਾ ਬੇਟਾ ਜਿਹੜਾ ਜੀ ਉਹ MLA ਆ, ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਥਾਣਾ ਜਿਹੜਾ ਸੀ ਉਹ ਘੇਰ ਲਿਆ ਔਰ ਉਹਦੇ ਬਾਹਰ ਧਰਨੇ ਦੇ ਉੱਤੇ ਜਿਹੜਾ ਜੀ ਉਹ ਬੈਠ ਗਏ। ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹ ਜਾਣ ਬੁੱਝ ਕੇ ਜਿਹੜਾ ਜੀ ਰਾਜਨੀਤੀ ਦੇ ਕਰਕੇ ਅਜਿਹਾ ਕੇਸ ਉਹਨਾਂ ਨੇ ਜਿਹੜਾ ਉਹ ਦਰਜ ਕੀਤਾ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ ਕਾਂਗਰਸ ਜਿਹੜੀ ਹੈ ਜੀ ਅਜਿਹੀਆਂ ਧਾਰਾਵਾਂ ਦੇ ਤਹਿਤ ਅਕਾਲੀਆਂ ਨੂੰ ਦਬਾਉਣ ਲਈ ਜਿਹੜਾ ਜੀ ਉਹ ਕੇਸ ਕਰੂਗੀ ਤਾਂ ਇਹਦਾ ਸਮਾਜਿਕ ਤੌਰ ਦੇ ਉੱਤੇ ਬਹੁਤ ਮਾੜਾ ਅਸਰ ਜਿਹੜਾ ਜੀ ਉਹ ਪਊਗਾ। ਵੈਸੇ ਇਹ ਆ ਕਿ ਜੋ ਕੁਛ ਅਕਾਲੀ ਰਾਜ ਦੇ ਸਮੇਂ ਹੁੰਦਾ ਰਿਹਾ, ਇਹ ਇੱਕ ਤੁਸੀਂ ਕਹਿ ਲਓ ਕਿ ਨਿਵਾਣਾ ਨੇ ਜੀ ਰਾਜਨੀਤੀ ਦੀਆਂ, ਕਿ ਜੋ ਕੁਛ ਉਹ ਕਰਦੇ ਰਹੇ ਉਹੀ ਕੁਛ ਜਿਹੜਾ ਜੀ ਹੁਣ ਗਾਂਹ ਹੋਣ ਲੱਗ ਗਿਆ। ਜਿਹੜੀ ਪੁਲਿਸ ਹੈ ਉਹ ਇਸ ਮਸਲੇ ਦੇ ਉੱਤੇ ਕਹਿੰਦੀ ਹੈ ਕਿ 2 ਮਹੀਨੇ ਦੇ ਦੌਰਾਨ ਇਨਕੁਆਇਰੀ ਮਾਰਕ ਹੋਈ ਸੀ, ਬਾਰ-ਬਾਰ ਜਿਹੜਾ ਸੀਗਾ ਹਰਵਿੰਦਰ ਸਿੰਘ ਹਰਪਾਲਪੁਰ ਉਹਨੂੰ ਸੱਦਿਆ ਗਿਆ ਸੀਗਾ, ਉਹ ਇਨਕੁਆਇਰੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਔਰ ਉਹਨੇ ਆ ਕੇ ਆਪਣੇ ਬਿਆਨ ਜਿਹੜੇ ਸੀ ਉਹ ਦਰਜ ਨਹੀਂ ਕਰਵਾਏ, ਜਿਹਦੇ ਕਰਕੇ ਜਦੋਂ ਇਨਕੁਆਇਰੀ ਦੇ ਵਿੱਚ ਉਹ ਸ਼ਾਮਲ ਨਹੀਂ ਹੋਇਆ, ਇਸ ਕਰਕੇ ਹੁਣ ਉਹਦੀ ਗ੍ਰਿਫਤਾਰੀ ਕੀਤੀ ਜੀ। ਤੇ ਅਗਲੇ ਗੱਲ ਕਰਦੇ ਹਾਂ ਜੀ ਫਸਲੀ ਬੀਮਾ ਯੋਜਨਾ ਹੈ, ਜਿਹੜੀ ਕੰਪਨੀਆਂ ਨੂੰ ਤਾਂ ਬਹੁਤ ਪੈਸੇ ਮਿਲ ਗਏ ਆ, ਪਰ ਜਿਹੜੇ ਕਿਸਾਨ ਆ ਉਹ ਖਾਲੀ ਤੇ ਖਾਲੀ। ਬਿਲਕੁਲ ਜੀ, ਐਕਚੁਅਲੀ ਇਹ ਹੈਰਾਨੀ ਵਾਲੀ ਗੱਲ ਹੈ ਜੀ ਕਿ ਪੈਸੇ ਇਹ ਕੰਪਨੀਆਂ ਕਿਵੇਂ ਕਮਾਉਂਦੀਆਂ ਨੇ, ਜਾਂ ਤੁਸੀਂ ਇਹ ਕਹਿ ਲਓ ਕਿ ਇਹਨਾਂ ਨੂੰ ਜਿਹੜਾ ਜੀ ਕਮਾਉਣ ਦੇ ਵਾਸਤੇ ਖੁੱਲ੍ਹ ਤੇ ਛੋਟ ਕਿਵੇਂ ਜਿਹੜੀ ਆ ਉਹ ਦਿੱਤੀ ਜਾਂਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਜਿਹੜੇ ਜੀ ਬਿਜ਼ਨਸਮੈਨ ਅੰਬਾਨੀ ਦੀ ਬੀਮਾ ਕੰਪਨੀ ਸਣੇ ਦੇਸ਼ ਦੇ ਅਮੀਰਾਂ ਦੀਆਂ ਕੰਪਨੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਫਸਲ ਬੀਮਾ ਯੋਜਨਾ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਜਿਹੜੀ ਹੈ ਜੀ ਉਹ ਕਰੀ ਜਾ ਸਕਦੀ ਹੈ। RTI ਦੇ ਤਹਿਤ ਜਿਹੜੇ ਤੱਥ ਸਾਹਮਣੇ ਆਏ ਆ ਕਿ ਰਿਲਾਇੰਸ, ਬਜਾਜ ਸਣੇ ਜਿਹੜੀਆਂ ਸਰਕਾਰੀ ਤੇ ਗੈਰ ਸਰਕਾਰੀ ਕੰਪਨੀਆਂ ਨੇ, ਉਹਨਾਂ ਨੇ 1 ਅਰਬ ਤੇ 67 ਕਰੋੜ 16,700 ਕਰੋੜ ਰੁਪਏ ਜਿਹੜੇ ਜੀ ਉਹ ਕਮਾਏ ਆ ਜੀ। ਔਰ
ਜਿਹੜੇ ਦਿਨੇਸ਼ ਚੱਡਾ ਨੇ RTI ਐਕਟਿਵਿਸਟ ਨੇ, ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਹਾਸਲ ਕੀਤੀ ਗਈ ਆ, ਉਹਨਾਂ ਨੇ ਇਹਦੇ ਖੁਲਾਸੇ ਜਿਹੜੇ ਆ ਉਹ ਕੀਤੇ ਆ ਕਿ 1.5 ਸਾਲ ਦੇ ਦੌਰਾਨ ਅੰਬਾਨੀਆਂ ਤੇ ਬਜਾਜ ਦੀ ਕੰਪਨੀ ਸਣੇ ਬਾਕੀ ਕੰਪਨੀਆਂ ਨੇ ਮੋਟਾ ਹੀ ਨਹੀਂ ਬਹੁਤ ਮੋਟਾ ਮੁਨਾਫਾ ਕਮਾਇਆ ਔਰ ਕਿਸਾਨਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਨਗੂਣੀ ਰਾਸ਼ੀ ਜਿਹੜੀ ਹੈ ਉਹ ਮਿਲੀ ਆ। 16-17 ਦੇ ਇਸ ਯੋਜਨਾ ਦੇ ਤਹਿਤ ਕੰਮ ਕਰ ਰਹੀਆਂ ਵੱਖ-ਵੱਖ ਕੰਪਨੀਆਂ ਨੇ 22,362 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ, ਜਦੋਂ ਕਿ 16-17 ਦੇ ਵਿੱਚ ਇਹਨਾਂ ਕੰਪਨੀਆਂ ਨੇ 15,902 ਕਰੋੜ ਰੁਪਏ ਦੇ ਕਲੇਮ ਕਿਸਾਨਾਂ ਨੂੰ ਦਿੱਤੇ ਔਰ 16-17 ਦੇ ਵਿੱਚ ਕੰਪਨੀਆਂ ਨੇ ਇਸ ਯੋਜਨਾ ਦੇ ਵਿੱਚੋਂ 6702 ਕਰੋੜ ਰੁਪਏ ਦੀ ਮੋਟੀ ਕਮਾਈ ਕਰ ਲਈ। ਜਿਹੜੇ ਵਿੱਤੀ ਸਾਲ 17-18 ਦੇ ਵਿੱਚ ਕੰਪਨੀਆਂ ਲਗਭਗ 10,000 ਕਰੋੜ ਰੁਪਏ ਦੇ ਵਾਧੇ ਦੇ ਵਿੱਚ ਰਹੀਆਂ ਨੇ। 17-18 ਦੇ ਵਿੱਚ ਕੰਪਨੀਆਂ ਨੇ ਕੁੱਲ 25,045 ਕਰੋੜ ਰੁਪਏ ਦਾ ਪ੍ਰੀਮੀਅਮ ਇਕੱਠਾ ਕੀਤਾ, ਜਦੋਂ ਕਿ 15,710 ਕਰੋੜ ਰੁਪਏ ਕਲੇਮ ਦੇ ਹੁਣ ਤੱਕ ਦਿੱਤੇ। ਅੰਬਾਨੀਆਂ ਦੀ ਕੰਪਨੀ ਜਿਹੜੀ ਹੈ ਜੀ, ਉਹਦੇ ਵਿੱਤੀ ਸਾਲ 16-17 ਦੇ ਦੌਰਾਨ ਰਿਲਾਇੰਸ ਜਨਰਲ ਇੰਸ਼ੋਰੈਂਸ ਨੇ 1173 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ, ਜਦੋਂ ਕਿ ਸਿਰਫ 432 ਕਰੋੜ ਰੁਪਏ ਦੇ ਕਲੇਮ ਜਿਹੜੇ ਸੀ ਉਹ ਦਿੱਤੇ। 741 ਕਰੋੜ ਰੁਪਏ ਦੀ ਕਮਾਈ ਉਹਨੇ 1 ਸਾਲ ਦੇ ਵਿੱਚ ਕਰ ਲਈ। ਬਜਾਜ ਜਿਹੜੀ ਐਲੀਅੰਸ ਜਿਹੜੀ ਜਨਰਲ ਇੰਸ਼ੋਰੈਂਸ ਕੰਪਨੀ, ਉਹਨੇ 1479 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ ਤੇ 1116 ਕਰੋੜ ਰੁਪਏ ਦੇ ਕਲੇਮ ਦਿੱਤੇ, ਜਦੋਂ ਕਿ 362 ਕਰੋੜ ਰੁਪਏ ਉਹਨੇ ਕਮਾ ਲਏ। ਚੋਲਾ ਮੰਡਲਮ ਇੱਕ ਜਨਰਲ ਇੰਸ਼ੋਰੈਂਸ ਕੰਪਨੀ ਹੈ ਜੀ, ਉਹਨੇ 265 ਕਰੋੜ ਰੁਪਏ ਦੇ ਪ੍ਰੀਮੀਅਮ ਇਕੱਠੇ ਕੀਤੇ, 138 ਕਰੋੜ ਰੁਪਏ ਦੇ ਕਲੇਮ ਦਿੱਤੇ, ਜਦੋਂ ਕਿ 126 ਕਰੋੜ ਰੁਪਏ ਦੀ ਉਹਨੇ ਕਮਾਈ ਜਿਹੜੀ ਜੀ ਉਹ ਕਰ ਲਈ। ਇਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ, ਸਭ ਤੋਂ ਵੱਧ ਕਮਾਈ ਇਹਦੇ ਵਿੱਚ SBI ਜਨਰਲ ਨੇ 78.6% ਤੇ ਰਿਲਾਇੰਸ ਜਨਰਲ ਇੰਸ਼ੋਰੈਂਸ ਲਿਮਟਿਡ ਨੇ ਕਰੀਬ 63% ਜਿਹੜੀ ਸੀ ਉਹ ਕਮਾਈ ਕੀਤੀ। ਇੰਨਾ ਜਿਹੜਾ ਜੀ ਉਹ ਪੈਸਾ ਕਿਸਾਨਾਂ ਦੀ ਫਸਲ ਦੀ ਬੀਮੇ ਤੋਂ ਜਿਹੜਾ ਜੀ ਉਹ ਕਮਾ ਲਿਆ ਗਿਆ। ਤੁਸੀਂ ਦੇਖੋ ਲੁੱਟ ਦੇ ਤਰੀਕੇ ਜਿਹੜੇ ਨੇ ਜੀ ਉਹ ਕਿਹੋ ਜਿਹੇ ਅਪਣਾ ਕੇ ਸਰਕਾਰਾਂ ਨੇ ਇਹਨਾਂ ਲੋਕਾਂ ਨੂੰ ਅਮੀਰ ਕੀਤਾ ਤੇ ਜਿਨ੍ਹਾਂ ਦੇ ਬੀਮੇ ਹੋਏ ਉਹ ਵਿਚਾਰੇ ਅਜੇ ਵੀ ਖੁਦਕੁਸ਼ੀਆਂ ਦੇ ਰਾਹ ਪਏ ਹੋਏ। ਬਿਲਕੁਲ ਜੀ ਬਿਲਕੁਲ, ਉਹ ਵਿਚਾਰੇ ਲਤਾੜੇ ਰਹਿ ਗਏ। ਤੇ ਅੱਗੇ ਗੱਲ ਕਰਦੇ ਜੀ ਕਿ ਨੀਲੇ ਪੀਲੇ ਕਾਰਡ ਬੜੇ ਮਸ਼ਹੂਰ ਹੋਏ ਸੀਗੇ ਬਾਦਲਾਂ ਦੇ ਵੇਲੇ, ਇੱਕ ਉਹ ਵੀ ਨੀਲਾ ਕਾਰਡ ਬਿਲਕੁਲ ਬਹੁਤ ਜ਼ਿਆਦਾ ਬਣ ਚੁੱਕੇ ਸੀ, ਪਰ ਹੁਣ ਕਹਿੰਦੇ ਉਹ ਬਹੁਤ ਸਾਰੇ ਗੁਆਚੇ। ਐਕਚੁਅਲੀ ਕਹਾਣੀ ਕੀ ਹੈ ਜੀ ਕਿ ਪੰਜਾਬ ਦੇ ਵਿੱਚ 35 ਲੱਖ ਤੇ 26,000 ਨੀਲੇ ਕਾਰਡ ਨੇ ਜਿਹੜੇ ਆਟਾ ਜਿਹੜੇ ਸਕੀਮ ਵਾਲੇ। ਕਹਿਣ ਨੂੰ ਤਰੱਕੀਆਂ ਅੱਜ ਵੀ ਜਿਹੜੇ ਦੀ ਸਾਬਕਾ ਡਿਪਟੀ ਮੁੱਖ ਮੰਤਰੀ ਉਹ ਕਹਿੰਦੇ ਡਿਵੈਲਪਮੈਂਟ ਅਸੀਂ ਕਰਾਈ ਹੈ, ਕਿਸੇ ਨੇ ਕਰਾਈ ਨਹੀਂ। ਇਹ ਡਿਵੈਲਪਮੈਂਟ ਦੀ ਇੱਕ ਮੂੰਹ ਬੋਲਦੀ ਹੋਰ ਤਸਵੀਰ ਹੈ। 35,26,000 ਨੀਲੇ ਕਾਰਡ ਨੇ ਜਿਹਦੇ ਉੱਤੇ 1 ਕਰੋੜ 41 ਲੱਖ ਜਿਹੜੇ ਲੋਕ ਆ ਉਹ ਆਟਾ ਦਾਲ ਸਕੀਮ ਦਾ ਲਾਹਾ ਲੈ ਰਹੇ ਸੀਗੇ ਜੀ। ਜਦੋਂ ਮੌਜੂਦਾ ਸਰਕਾਰ ਨੇ ਈ-ਪੋਸ ਮਸ਼ੀਨਾਂ ਜਿਹਦੇ ਵਿੱਚ ਅੰਗੂਠਾ ਲੱਗਦਾ ਇਹਦੇ ਉੱਤੇ ਰਾਸ਼ਨ ਜਿਹੜਾ ਸੀਗਾ ਜੀ ਉਹ ਵੰਡਣਾ ਸ਼ੁਰੂ ਕੀਤਾ ਤਾਂ 33,50,000 ਪਰਿਵਾਰਾਂ ਨੇ ਰਾਸ਼ਨ ਲਿਆ, ਜਦੋਂ ਕਿ 1,76,000 ਪਰਿਵਾਰ ਜਿਹੜੇ ਸੀਗੇ ਜੀ ਉਹ ਰਾਸ਼ਨ ਲੈਣ ਦੇ ਵਾਸਤੇ ਨਹੀਂ ਆਏ। ਇਹ ਸ਼ੱਕ ਦੇ ਦਾਇਰੇ ਦੇ ਵਿੱਚ ਆ ਗਏ ਜੀ। ਪੰਜਾਬ ਸਰਕਾਰ ਦੇ ਵੱਲੋਂ ਆਟਾ ਦਾਲ ਸਕੀਮ ਦੀ 6ਵੀਂ ਵਾਰੀ ਪੜਤਾਲ ਕਰਾਈ ਜਾਣੀ ਹੈ, ਜਿਹਦੇ ਵਿੱਚ ਗੁੰਮ ਹੋਏ ਕਾਰਡ ਹੋਲਡਰਾਂ ਦਾ ਸੱਚ ਜਿਹੜਾ ਜੀ ਉਹ ਜਾਣਿਆ ਜਾਊਗਾ। ਡਿਵੈਲਪਮੈਂਟ ਕੀ ਉਹਦੇ ਵੀ ਅੰਕੜੇ ਹੈਰਾਨੀਜਨਕ ਨੇ। ਸਾਲ 2011 ਦੀ ਜੇ ਆਪਾਂ ਜਿਹੜੀ ਜਨਗਣਨਾ ਉਹਨੂੰ ਵੇਖੀਏ ਤਾਂ ਪੰਜਾਬ ਦੀ 49.50% ਆਬਾਦੀ, ਆਲਮੋਸਟ ਅੱਧੀ ਆਬਾਦੀ ਆਟਾ ਦਾਲ ਸਕੀਮ ਦਾ ਫਾਇਦਾ ਜਿਹੜਾ ਜੀ ਉਹ ਲੈ ਰਹੀ ਹੈ, ਜਿਹਦੇ ਵਿੱਚ 44.88% ਸ਼ਹਿਰੀ ਤੇ 54.60% ਪੇਂਡੂ ਆਬਾਦੀ ਜਿਹੜੀ ਉਹ ਸ਼ਾਮਲ ਹੈ। ਸਰਹੱਦੀ ਜ਼ਿਲ੍ਹਿਆਂ ਦੇ ਵਿੱਚ 80% ਆਬਾਦੀ ਦੇ ਕੋਲੇ ਆਟਾ ਦਾਲ ਸਕੀਮ ਦੇ ਕਾਰਡ ਹੈ। ਖਜ਼ਾਨਾ ਮੰਤਰੀ ਦੇ ਹਲਕਾ ਬਠਿੰਡਾ ਦੇ ਵਿੱਚ 39,000 ਨੀਲੇ ਕਾਰਡ ਬਣੇ ਹੋਏ ਆ, ਜਿਹਦੇ ਵਿੱਚੋਂ 22,000 ਕਾਰਡ ਜਿਹੜੇ ਆ ਉਹ ਬੋਗਸ ਨਿਕਲੇ ਆ। ਖੁਰਾਕ ਤੇ ਸਪਲਾਈ ਮੰਤਰੀ ਇਹ ਕਹਿੰਦੇ ਆ ਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਦੌਰਾਨ ਬੋਗਸ ਕਾਰਡ ਵੱਡੀ ਗਿਣਤੀ ਦੇ ਵਿੱਚ ਬਣੇ ਔਰ ਮਜੀਠਾ ਹਲਕੇ ਦੇ ਵਿੱਚ 98% ਆਬਾਦੀ, ਜਲਾਲਾਬਾਦ ਦੇ ਵਿੱਚ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਹਲਕਾ 75%, ਪੱਟੀ ਦੇ ਵਿੱਚ 72% ਆਟਾ ਦਾਲ ਸਕੀਮ ਕਾਰਡ ਜਿਹੜੇ ਜੀ ਉਹ ਲੈਂਦੇ ਆ। ਚੋਣਾਂ ਤੋਂ ਪਹਿਲਾਂ ਬਠਿੰਡਾ ਤੇ ਮਾਨਸਾ ਦੇ ਵਿੱਚ ਧੜਾ ਧੜ ਆਟਾ ਦਾਲ ਸਕੀਮ ਦੇ ਕਾਰਡ ਜਿਹੜੇ ਜੀ ਉਹ ਬਣਾਏ ਗਏ ਸੀਗੇ। ਹੁਣ ਜਦੋਂ ਬੂਠਾ ਲਾ ਕੇ ਜਿਹੜੀ ਜੀ ਇਹ ਆਟਾ ਦਾਲ ਸਕੀਮ ਮਿਲਣੀ ਸੀਗੀ ਤੇ ਉਦੋਂ ਬਹੁਤੇ ਜਿਹੜਾ ਜੀ ਉਹ ਭੱਜ ਗਏ ਔਰ ਇਹ ਜਿਹੜੀ ਸਰਕਾਰ ਹੈ ਉਹਨੂੰ ਹਰ ਸਾਲ ਜਿਹੜਾ ਜੀ 84
ਕਰੋੜ ਰੁਪਈਏ ਦਾ ਸਾਲਾਨਾ ਰਗੜਾ ਜਿਹੜਾ ਵੀ ਉਹ ਲੱਗਦਾ ਰਿਹਾ। ਇਹਨਾਂ ਨੀਲੇ ਕਾਰਡਾਂ ਦੀ ਪੈੜ ਨੱਪਣ ਦੇ ਵਾਸਤੇ ਹੁਣ ਜਿਹੜੀ ਹੈ ਉਹ ਸਰਕਾਰ ਸਰਗਰਮ ਹੋਈ ਆ। ਤੁਸੀਂ ਦੇਖੋ ਜਿਹੜੇ ਕਹਿੰਦੇ ਇੰਨੀ ਵਾਰੀ MLA ਬਣੇ, ਚਾਹੇ ਉਹ ਮਜੀਠਾ ਹਲਕਾ ਚਾਹੇ ਜਲਾਲਾਬਾਦ ਹਲਕਾ, 80% ਆਬਾਦੀ ਤਾਂ ਉੱਥੇ ਆਟਾ ਦਾਲ ਸਕੀਮ ਦੇ ਉੱਤੇ ਜਿਹੜੀ ਹੈ ਉਹ ਲਾਈ ਪਈ ਹੈ। ਇਹ ਕਿਹੋ ਜਿਹੀਆਂ ਤਰੱਕੀਆਂ ਨੇ, ਸਮਝ ਤੋਂ ਪਰੇ ਵਾਲੀ ਗੱਲ ਹੈ। ਬਿਲਕੁਲ ਜੀ, ਇਹਨੂੰ ਤਾਂ ਕਹਿੰਦੇ ਅਸੀਂ ਸਾਰਾ ਕੁਝ ਕਰ ਲਿਆ। ਤੇ ਅੱਗੇ ਆਪਾਂ ਸੁਖਪਾਲ ਖਹਿਰਾ ਦੀ ਜੇ ਗੱਲ ਕਰੀਏ ਤੇ ਉਸਨੇ ਕਿਹਾ ਕਿ ਜੋਰਾ ਸਿੰਘ ਦੀ ਰਿਪੋਰਟ ਆ ਜਿਹੜੀ ਇਹ ਝੂਠ ਦਾ ਪਲੰਦਾ ਆ ਦੱਸਿਆ, ਪਰ ਰਣਜੀਤ ਸਿੰਘ ਨੇ ਤਾਂ ਇਹਦੇ ਤੋਂ ਬਹੁਤਾ ਕੁਛ ਲਿਆ। ਉਹਦੇ ਜੋ ਕੁਛ ਬੇਅਦਬੀ ਵਾਲੀਆਂ ਘਟਨਾਵਾਂ ਨੂੰ ਲੈ ਕੇ ਜੋ ਰਾਜਨੀਤੀ ਇਹਦੇ ਉੱਤੇ ਜਿਹੜੀ ਜੀ ਉਹ ਹੋ ਰਹੀ ਆ, ਇਹਦੇ ਉੱਤੇ ਇਕਜੁੱਟਤਾ ਜਿਹੜੀ ਜੀ ਕਮ ਸੇ ਕਮ ਸਿਆਸੀ ਪਾਰਟੀਆਂ ਦੀ ਹੋਣੀ ਚਾਹੀਦੀ ਆ, ਜੇ ਇਹਦਾ ਤੁਸੀਂ ਕੋਈ ਇਨਸਾਫ ਦਾ ਸੋਚਦੇ ਹੋ। ਪਰ ਜਦੋਂ ਇੱਕ ਦੂਜੇ ਨੂੰ ਕੱਟਣ ਦੇ ਵਾਸਤੇ ਰਾਜਨੀਤਿਕ ਲੋਕ ਜਿਹੜਾ ਜੀ ਉਹ ਤੁਰ ਪੈਣਗੇ, ਫਿਰ ਇਨਸਾਫ ਦੀ ਆਸ ਜਿਹੜੀ ਆ ਜੀ ਉਹ ਕਿੰਨੀ ਕੁ ਰਹਿ ਜੂਗੀ। ਸਾਬਕਾ ਜਸਟਿਸ ਜੋਰਾ ਸਿੰਘ ਹੋਰਾਂ ਨੇ, ਮੈਂ ਪਹਿਲਾਂ ਵੀ ਗੱਲ ਕੀਤੀ ਕਿ ਐਕਚੁਅਲੀ ਉਹ ਬੋਲੇ ਲੇਟ ਨੇ, ਪਹਿਲੀ ਤਾਂ ਗੱਲ। ਦੂਜਾ ਉਹਦੇ ਉੱਤੇ ਕਿਉਂਕਿ ਸਿਆਸੀ ਜਿਲਦ ਵੀ ਜਿਹੜੀ ਜੀ ਉਹ ਚੜ੍ਹ ਗਈ ਕਿ ਉਹ ਹੁਣ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਜੀ ਉਹ ਚਲੇ ਗਏ ਨੇ। ਉਹਨਾਂ ਨੇ ਕੁਝ ਖੁਲਾਸੇ ਕੀਤੇ, ਉਹਨਾਂ ਨੇ ਕੁਝ ਨਾਮ ਜਿਹੜੇ ਜੀ ਦੱਸੇ ਸੀ ਕਿ ਇਹਨਾਂ ਤੋਂ ਨਹੀਂ ਪੁੱਛਿਆ ਗਿਆ। ਹੁਣ ਉਹਨਾਂ ਨੂੰ ਕੱਟਣ ਦੇ ਵਾਸਤੇ ਆਮ ਆਦਮੀ ਪਾਰਟੀ ਤੋਂ ਵੱਖਰੇ ਹੋ ਕੇ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਸਟਿਸ ਜੋਰਾ ਸਿੰਘ ਹੋਰਾਂ ਦੀ ਜਿਹੜੀ ਰਿਪੋਰਟ ਆ ਉਹ ਝੂਠ ਦਾ ਪਲੰਦਾ ਜਿਹੜਾ ਜੀ ਉਹ ਦੱਸ ਦਿੱਤਾ। ਇਹ ਵੀ ਕਿਹਾ ਕਿ ਪੁਲਿਸ ਨੇ ਕਈ ਬੇਕਸੂਰਾਂ ਦੇ ਉੱਤੇ ਤਸ਼ੱਦਦ ਜਿਹੜੇ ਜੀ ਉਹ ਢਾਹੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਪੁਲਿਸ ਨੇ ਬੇਕਸੂਰਾਂ ਦੇ ਉੱਤੇ ਤਸ਼ੱਦਦ ਜਿਹੜੇ ਸੀ ਉਹ ਢਾਹੇ। ਪਰ ਸਾਬਕਾ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਜਿਹੜੀ ਸੀ ਉਹ ਕਿਵੇਂ ਝੂਠ ਦਾ ਪਲੰਦਾ ਹੋ ਗਈ, ਕਿਉਂਕਿ ਉਹਨਾਂ ਨੇ ਕੁਝ ਸਫਾ ਨੰਬਰ 21 ਜਿਹੜਾ ਜੀ ਉਹ ਪੜ੍ਹਿਆ। ਇਹ ਕਿਹਾ ਕਿ ਕੁਝ ਵਿਅਕਤੀਆਂ ਦੇ ਨਾਮ ਇਹਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਤੋਂ ਪੁੱਛਗਿੱਛ ਦੀ ਸਿਫਾਰਿਸ਼ ਜਿਹੜੀ ਉਹ ਕੀਤੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੇ 2 ਗ੍ਰੰਥੀ ਉਹਨਾਂ ਨੂੰ ਪ੍ਰੈਸ ਦੇ ਸਾਹਮਣੇ ਪੇਸ਼ ਕੀਤਾ ਔਰ ਇਹਨਾਂ ਨੇ ਇਹ ਕਿਹਾ ਕਿ ਉਹਨਾਂ ਦੇ ਉੱਤੇ ਤਸ਼ੱਦਦ ਜਿਹੜਾ ਹੋਇਆ ਸੀ, ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਤਸ਼ੱਦਦ ਹੋਇਆ ਸੀ। ਬੁਰਜ ਜਵਾਹਰ ਸਿੰਘ ਵਾਲਾ ਦੇ ਗ੍ਰੰਥੀ ਗੋਰਾ ਸਿੰਘ ਜਿਹੜਾ ਜੀ ਉਹ ਦੱਸਿਆ ਗਿਆ। ਜਸਟਿਸ ਜੋਰਾ ਸਿੰਘ ਹੋਰਾਂ ਨੇ ਜਿੱਦਣ ਇਹ ਖੁਲਾਸੇ ਕੀਤੇ ਆ, ਉਹਨਾਂ ਨੇ ਕਿਸੇ ਗ੍ਰੰਥੀ ਦਾ ਨਾਮ ਨਹੀਂ ਸੀ ਲਿਆ। ਉਹਨਾਂ ਨੇ ਕਿਹਾ ਕਿ ਗ੍ਰੰਥੀ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ। ਗੋਰਾ ਸਿੰਘ ਦੇ ਉੱਤੇ ਤਸ਼ੱਦਦ ਜ਼ਰੂਰ ਜਿਹੜਾ ਜੀ ਹੋਇਆ, ਕੋਈ ਦੋ ਰਾਮਾ ਨਹੀਂ, ਬਲਕਿ ਉਦੋਂ ਪੁਲਿਸ ਨੇ ਕਿੰਨੇ ਕੁ ਬੇਕਸੂਰੇ ਕੁੱਟੇ ਆ ਉਹਦੀ ਤਾਂ ਗਿਣਤੀ ਬੜੀ ਹੈ ਜੀ। ਕੁਛ ਤਾਂ ਅਪਾਹਜ ਜਿਹੜੇ ਜੀ ਪੱਕੇ ਤੌਰ ਦੇ ਉੱਤੇ ਕਰ ਦਿੱਤੇ ਗਏ, ਬਜਾਏ ਇਹਦੇ ਕਿ ਇਹ ਸਾਰਾ ਜੋ ਕੁਛ ਤਸ਼ੱਦਦ ਹੋਇਆ ਇਹਨੂੰ ਜ਼ੋਰਦਾਰ ਤਰੀਕੇ ਦੇ ਨਾਲ ਉਠਾਇਆ ਜਾਵੇ। ਜੇ ਸਿਆਸੀ ਧਿਰਾਂ ਏਦਾਂ ਇੱਕ ਦੂਜੇ ਨੂੰ ਕੱਟਣ ਦੇ ਵਾਸਤੇ ਜਿਹੜੇ ਕਿੰਤੂ ਪ੍ਰੰਤੂ ਨੇ ਉਹ ਕਮਿਸ਼ਨਾਂ ਦੀ ਰਿਪੋਰਟ ਦੇ ਉੱਤੇ ਹੀ ਕਰਨ ਲੱਗ ਜਾਣਗੇ ਤੇ ਫਿਰ ਕਿੰਨਾ ਇਨਸਾਫ ਜਿਹੜਾ ਜੀ ਇਹ ਦਵਾ ਸਕਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਬਣ ਜਾਊਗਾ। ਜਿੱਥੋਂ ਗੱਲ ਸ਼ੁਰੂ ਕੀਤੀ ਆ ਉਹ ਕਾਫੀ ਸਹੀ ਹੈ ਕਿ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ, ਕਿਉਂਕਿ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਨਹੀਂ ਹੈ। ਖਹਿਰਾ ਸਾਹਿਬ ਨੇ ਉਹ ਕਿੱਥੋਂ ਲਈ ਆ ਇਹ ਨਹੀਂ ਪਤਾ। ਤਾਂ ਇਹ ਮੰਗ ਕੀਤੀ ਆ ਕਿ ਇਹ ਜਨਤਕ ਕੀਤੀ ਜਾਵੇ, ਹੋਣੀ ਚਾਹੀਦੀ ਹੈ ਇਹ ਵੀ ਜਨਤਕ, ਜਿਵੇਂ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਿਹੜੀ ਉਹ ਜਨਤਕ ਹੋ ਗਈ। ਜਿਨ੍ਹਾਂ ਨੇ ਉਹ ਪੜ੍ਹੀ ਆ ਉਹ ਜਾਣਦੇ ਨੇ ਕਿ ਬਾਰ-ਬਾਰ ਉਹਨਾਂ ਨੇ ਇਹਦੇ ਜਿਹੜੀ ਰਿਪੋਰਟ ਆ ਉਹ ਜੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਸੀ ਉਹਦੇ ਵਿੱਚੋਂ ਬਹੁਤ ਕੁਝ ਜਿਹੜਾ ਜੀ ਉਹ ਚੱਕਿਆ ਹੋਇਆ। ਜੋਰਾ ਸਿੰਘ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਖੁੱਲ੍ਹ ਕੇ ਕੰਮ ਹੀ ਨਹੀਂ ਸੀ ਕਰਨ ਦਿੱਤਾ ਗਿਆ, ਪੁਲਿਸ ਵਾਲੇ ਉਹਨਾਂ ਦੇ ਸਾਹਮਣੇ ਨਹੀਂ ਸੀ ਪੇਸ਼ ਹੋਣ ਤੇ ਗਏ ਔਰ ਜਦੋਂ ਇਹ ਰਿਪੋਰਟ ਸਬਮਿਟ ਕਰਾਉਣ ਦੇ ਵਾਸਤੇ ਗਏ ਆ ਉਦੋਂ ਵੀ ਉਹਨਾਂ ਨੂੰ ਬਿਠਾਈ ਰੱਖਿਆ ਸੀ ਔਰ ਕਿਸੇ ਨੇ ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਲਈ ਨਹੀਂ ਸੀ। ਚਪੜਾਸੀ ਤੱਕ ਨੂੰ ਦੇ ਕੇ ਜਿਹੜਾ ਜੀ ਉਹ ਆ ਗਏ ਸੀਗੇ। ਸਿਆਸੀ ਧਿਰਾਂ ਇਸ ਜਿਹੜਾ ਜੀ ਬੇਹੱਦ ਭਾਵੁਕ ਜਿਹੜਾ ਇਸ਼ੂ ਹੈ, ਇਹ ਲੋਕਾਂ ਦੀ ਆਸਥਾ ਦੇ ਨਾਲ ਜੁੜਿਆ ਹੋਇਆ ਇਸ਼ੂ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ, ਇਹਦੇ ਉੱਤੇ ਬੋਝ ਕੇ ਪੈਰ ਰੱਖਣ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਜੇ ਇਹ ਧਿਰਾਂ ਇਉਂ ਆਪਸ ਦੇ ਵਿੱਚ ਜਿਹੜਾ ਜੀ ਭਿੜਤੀਆਂ ਇੱਕ ਦੂਜੇ ਨੂੰ ਕੱਟਣ ਦੇ ਵਾਸਤੇ, ਜਿਹੜੇ ਲੋਕ ਇਨਸਾਫ ਨਹੀਂ ਦੇਣਾ ਚਾਹੁੰਦੇ, ਸਭ ਨੂੰ ਪਤਾ ਕੌਣ ਨਹੀਂ ਦੇਣਾ ਚਾਹੁੰਦੇ, ਉਹਨਾਂ ਦਾ ਇਹ ਰਾਹ ਜਿਹੜਾ ਜੀ ਕਿਸਮ ਦੇ ਨਾਲ ਪੱਧਰਾ ਕਰ ਰਹੇ ਹੋਣਗੇ। ਅੱਜ ਤੁਸੀਂ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਦੇ ਉੱਤੇ ਕਿਤੂ ਪ੍ਰੰਤੂ ਕਰ ਰਹੇ ਹੋ, ਅਕਾਲੀ ਜਿਹੜੇ ਆ ਜੀ ਉਹ ਜਸਟਿਸ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨਹੀਂ ਮੰਗਦੇ। ਜੇ ਤੁਸੀਂ ਇਉਂ ਕਮਿਸ਼ਨਾਂ ਦੀਆਂ ਰਿਪੋਰਟਾਂ ਜਿਹੜੀਆਂ ਜੀ ਉਹਨਾਂ ਨੂੰ ਠੱਜ ਦੇ ਵਿੱਚ ਪਾ ਕੇ ਜਿਹੜਾ ਜੀ ਉਹ ਛੱਡਣਾ ਆ, ਫਿਰ ਤਾਂ ਇਨਸਾਫ ਜਿਹੜਾ ਜੀ ਉਹ ਮਿਲ ਗਿਆ। ਸੱਚਾਈ ਤੋਂ ਮੂੰਹ ਮੋੜ ਰਹੇ ਆ ਜੀ। ਤੇ ਅੱਗੇ ਆਪਾਂ ਜੱਗੀ ਜੌਲ ਦੀ ਜੇ ਗੱਲ ਕਰੀਏ, ਉਸ ਦੀ ਜਾਂਚ ਲਈ ਜੋ ਏਜੰਸੀ ਨੂੰ ਟਾਈਮ ਮਿਲਿਆ ਸੀਗਾ ਉਹ ਰੱਦ ਕੀਤਾ। ਦੇਖੋ ਜੀ, ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਸੂਬੇ ਦੇ ਵਿੱਚ ਦਹਿਸ਼ਤਗਰਦੀ ਗਤੀਵਿਧੀਆਂ ਫੈਲਾਉਣ ਤੇ ਅੱਤਵਾਦੀ ਗਰੁੱਪਾਂ ਨੂੰ ਪੈਸਾ ਤੇ ਹਥਿਆਰ ਮੁਹੱਈਆ ਕਰਾਉਣ ਦੇ ਦੋਸ਼ ਦੇ ਹੇਠ ਗ੍ਰਿਫਤਾਰ ਕੀਤੇ ਗਏ ਪ੍ਰਵਾਸੀ ਪੰਜਾਬੀ ਜਗਤਾਰ ਸਿੰਘ ਉਰਫ ਜੱਗੀ ਜੌਲ ਦੇ ਮਾਮਲੇ ਦੇ ਵਿੱਚ ਪੜਤਾਲ ਲਈ ਜਿਹੜਾ ਸਪੈਸ਼ਲ ਸੈੱਲ ਸੀਗਾ ਉਹਨੂੰ ਇਲਾਕਾ ਮੈਜਿਸਟ੍ਰੇਟ ਦੇ ਵੱਲੋਂ
90 ਦਿਨ ਦਾ ਮਿਲਿਆ ਵਾਧੂ ਸਮਾਂ ਵਧੀਕ ਸੈਸ਼ਨ ਜੱਜ ਨੇ ਰੱਦ ਕਰ ਦਿੱਤਾ ਜੀ। ਸਟੇਟ ਸਪੈਸ਼ਲ ਸੈੱਲ ਨੇ ਜੱਗੀ ਜੌਲ ਖਿਲਾਫ 1 ਦਰਜਨ ਦੇ ਕਰੀਬ ਫੌਜਦਾਰੀ ਮੁਕੱਦਮੇ ਦਰਜ ਕੀਤੇ ਹੋਏ ਆ ਜੀ। ਸਟੇਟ ਸਪੈਸ਼ਲ ਸੈੱਲ ਨੇ 26/6/17 ਨੂੰ ਬਾਜਾਖਾਨਾ ਥਾਣੇ ਦੇ ਵਿੱਚ ਜੱਗੀ ਜੌਲ ਦੇ ਖਿਲਾਫ ਅਸਲਾ ਐਕਟ ਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ ਲਾਏ ਸੀਗੇ ਕਿ ਜੱਗੀ ਜੌਲ UK ਤੋਂ ਵੱਡੀ ਮਾਤਰਾ ਦੇ ਵਿੱਚ ਪੈਸਾ ਜਿਹੜਾ ਸੀਗਾ ਇੱਥੇ ਗਰੁੱਪਾਂ ਨੂੰ ਭੇਜਦਾ ਰਿਹਾ ਤੇ ਇਹਨੇ ਭਾਰਤ ਦੇ ਵਿੱਚ ਪੈਸੇ ਭੇਜਣ ਲਈ ਆਪਣੇ ਕਈ ਸਾਧਨ ਸਥਾਪਿਤ ਕੀਤੇ ਹੋਏ ਸੀਗੇ। ਸਟੇਟ ਸਪੈਸ਼ਲ ਸੈੱਲ ਨੇ ਅਦਾਲਤ ਦੇ ਵਿੱਚ ਇਹ ਵੀ ਦਾਅਵਾ ਕੀਤਾ ਸੀਗਾ ਕਿ ਜਗਤਾਰ ਸਿੰਘ ਉਰਫ ਜੱਗੀ ਜੌਲ ਵੈਸਟਰਨ ਯੂਨੀਅਨ ਰਾਹੀਂ ਕਈ ਬੰਦਿਆਂ ਨੂੰ ਪੈਸੇ ਭੇਜ ਚੁੱਕਾ ਹੈ ਤੇ ਇਹਨਾਂ ਦੇ ਵੱਲੋਂ ਇੱਕ ਕਲੱਬ ਬਣਾਇਆ ਹੋਇਆ ਸੀਗਾ ਜਿਹੜਾ ਕਿ ਪੰਜਾਬ ਦੇ ਵਿੱਚ ਜਿਹੜਾ ਸੀ ਖਾੜਕੂਵਾਦ ਨੂੰ ਮੁੜ ਕੇ ਸੁਰਜੀਤ ਕਰਨ ਲਈ ਫੰਡਿੰਗ ਕਰ ਰਿਹਾ। ਪੁਲਿਸ ਨੇ ਅਦਾਲਤ ਦੇ ਵਿੱਚ ਲਿਖਤੀ ਤੌਰ ਦੇ ਉੱਤੇ ਦਾਅਵਾ ਕੀਤਾ ਕਿ ਗੁਰਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਲਖਵੀਰ ਸਿੰਘ ਤੇ ਵਰਿੰਦਰ ਸਿੰਘ ਦੇ ਵੱਲੋਂ ਇਹਦੇ ਵਿੱਚ ਅਹਿਮ ਭੂਮਿਕਾ ਜਿਹੜੀ ਹੈ ਜੀ ਉਹ ਨਿਭਾਈ ਜਾ ਰਹੀ ਸੀਗੀ ਔਰ ਪੜਤਾਲ ਦੇ ਵਾਸਤੇ ਅਦਾਲਤ ਤੋਂ 90 ਦਿਨ ਦਾ ਸਮਾਂ ਹੋਰ ਮੰਗਿਆ ਸੀ, ਜਿਹਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਚੇਤਨ ਸ਼ਰਮਾ ਨੇ ਮਨਜ਼ੂਰ ਕਰ ਲਿਆ ਸੀਗਾ ਔਰ ਸਪੈਸ਼ਲ ਸੈੱਲ ਨੂੰ ਪੜਤਾਲ ਲਈ 90 ਦਿਨ ਹੋਰ ਦੇ ਦਿੱਤੇ ਸੀਗੇ। ਪਰ ਜਿਹੜੇ ਐਡੀਸ਼ਨਲ ਸੈਸ਼ਨ ਜੱਜ ਨੇ ਰਜੇਸ਼ ਕੁਮਾਰ ਹੋਰਾਂ ਨੇ ਉਸ ਵਿੱਚ ਪੜਤਾਲ ਲਈ ਸਮਾਂ ਵਧਾਉਣ ਵਾਲੇ ਅਦਾਲਤ ਦੇ ਹੇਠਲੇ ਫੈਸਲੇ ਨੂੰ ਰੱਦ ਕਰਤਾ ਔਰ ਇਹਦੇ ਨਾਲ ਜੱਗੀ ਜੌਲ ਤੇ ਉਹਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਜ਼ਮਾਨਤ ਮਿਲਣ ਦੇ ਵਾਸਤੇ ਰਾਹ ਸਾਫ਼ ਹੋ ਗਿਆ, ਜਿਹਦੇ ਵਿੱਚ ਉਹਨਾਂ ਦੇ ਸਾਥੀ ਦਲਜੀਤ ਸਿੰਘ ਉਰਫ ਜਿੰਮੀ ਜਿਹੜਾ ਜੀ ਇਹ ਦੋ ਸ਼ਾਮਲ ਨੇ, ਜੱਗੀ ਜੌਲ ਤੇ ਦਲਜੀਤ ਸਿੰਘ ਔਰ ਇਹਦੇ ਜਿਹੜੇ ਉਹਨਾਂ ਦੇ ਵਕੀਲ ਨੇ ਉਹਨੇ ਵੀ ਇਹਦੀ ਪੁਸ਼ਟੀ ਜਿਹੜੀ ਹੈ ਜੀ ਕੀਤੀ ਆ ਕਿ ਐਡੀਸ਼ਨਲ ਸੈਸ਼ਨ ਜੱਜ ਨੇ ਇਹ ਸਮਾਂ ਜਿਹੜਾ ਜੀ ਰੱਦ ਕਰਤਾ ਕਿਉਂਕਿ ਇਹ ਕਿਹਾ ਜਾਂਦਾ ਕਿ ਪੁਲਿਸ ਦੇ ਅੱਲੇ ਪੱਲੇ ਬਹੁਤਾ ਕੁਝ ਇਹਨਾਂ ਮਾਮਲਿਆਂ ਦੇ ਵਿੱਚ ਹੈ ਨਹੀਂਗਾ, ਜਿਹਦੇ ਕਰਕੇ ਪਹਿਲਾਂ ਉਹ ਰਿਮਾਂਡ ਆਫਟਰ ਰਿਮਾਂਡ ਲਈ ਗਏ ਆ ਤੇ ਹੁਣ 90 ਦਿਨ ਦਾ 3 ਮਹੀਨੇ ਦਾ ਸਮਾਂ ਜਿਹੜਾ ਜੀ ਉਹ ਹੋਰ ਮੰਗਦੇ ਸੀਗੇ ਪਰ ਅਦਾਲਤ ਨੇ ਇਹ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਨੇ ਜੀ ਉਹਨਾਂ ਨੇ ਨਹੀਂ ਮੰਨਿਆ ਜੀ। ਤੇ ਅਖੀਰ ਦੇ ਵਿੱਚ ਆਪਾਂ ਪੱਤਰਕਾਰ ਛਤਰਪਤੀ ਦੀ ਜੇ ਗੱਲ ਕਰੀਏ ਉਸ ਦੇ ਸੰਬੰਧ 'ਚ ਜੋ ਕੇਸ ਚੱਲਦਾ ਹੈ ਉਸ ਦਾ ਫੈਸਲਾ ਅੱਜ ਆਵੇਗਾ। ਬਿਲਕੁਲ ਜੀ, ਰਾਮਚੰਦਰ ਛਤਰਪਤੀ ਜਿਹੜੇ ਪੂਰਾ ਸੱਚ ਨਾਮ ਦੀ ਅਖਬਾਰ ਜਿਹੜੀ ਜੀ ਉਹ ਕੱਢਦੇ ਸਨ ਔਰ ਉਹ ਪਹਿਲੇ ਪੱਤਰਕਾਰ ਸਨ ਜਿਨ੍ਹਾਂ ਨੇ ਸਰਸੇ ਵਾਲੇ ਦੇ ਖਿਲਾਫ ਜਿਹੜਾ ਜੀ ਉਹ ਝੰਡਾ ਚੁੱਕਿਆ ਸੀਗਾ ਔਰ ਉਹਨਾਂ ਨੂੰ ਇਹਦਾ ਖਮਿਆਜ਼ਾ ਵੀ ਭੁਗਤਣਾ ਪਿਆ। ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀਗੀ ਜਦੋਂ ਉਹਨਾਂ ਨੇ ਇੱਕ ਜਿਹੜੀ ਸੀ ਬਿਨਾਂ ਨਾਮ ਦੀ ਚਿੱਠੀ ਜਿਹੜੀ ਸੀ ਜਿਹੜੇ ਸੁਭਾਵੀ ਰੂਪ ਸਾਧਵੀ ਦੀ ਕਹੀ ਜਾਂਦੀ ਸੀਗੀ ਜਿਹਨੇ ਅਸਲ ਦੇ ਵਿੱਚ ਸਾਰਾ ਇਹ ਜਿਹੜਾ ਜੀ ਇਹਦਾ ਖਿਲਾਰਾ ਖਿਲਾਰਿਆ ਉਹ ਛਾਪੀ ਇਸ ਅਖਬਾਰ ਦੇ ਵਿੱਚ ਔਰ ਅੱਜ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਫੈਸਲਾ ਆ ਸਕਦਾ ਆ ਕਿ ਉਹ ਦੋਸ਼ੀ ਹੈਗਾ ਜਾਂ ਨਹੀਂ। ਉਹਨੇ ਜਿਹੜੀ ਜੀ ਇਹਦੀ ਸਾਜ਼ਿਸ਼ ਘੜੀ ਜਾਂ ਜਿਹੜੇ ਸ਼ਾਰਪ ਸ਼ੂਟਰ ਸੀਗੇ ਉਹਨੇ ਹਾਇਰ ਕੀਤੇ, ਇਹਨੂੰ ਲੈ ਕੇ ਅੱਜ ਹਾਈ ਅਲਰਟ ਆ ਜੀ ਪੰਜਾਬ ਦੇ ਵਿੱਚ ਵੀ ਔਰ ਹਰਿਆਣਾ ਦੇ ਵਿੱਚ ਵੀ। ਇਹਦੇ ਕਿਸੇ ਵੀ ਸੰਭਾਵੀ ਗੜਬੜ ਦੇ ਮੱਦੇਨਜ਼ਰ ਮਿਲਕ ਪਲਾਂਟ ਸਿਰਸਾ ਤੋਂ ਬਿਨਾਂ ਡੇਰੇ ਦੇ ਸਕੂਲ ਕਾਲਜ ਵੀ ਬੰਦ ਰੱਖਣ ਦਾ ਫੈਸਲਾ ਸਰਕਾਰ ਦੇ ਵੱਲੋਂ ਕੀਤਾ ਗਿਆ। 2002 ਦੇ ਵਿੱਚ ਡੇਰੇ ਦੇ ਕਾਰਕੁਨਾਂ ਦੇ ਵੱਲੋਂ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਨੂੰ ਉਹਦੇ ਘਰ ਗੋਲੀਆਂ ਮਾਰ ਕੇ ਕਤਲ ਜਿਹੜਾ ਵੀ ਉਹ ਕਰ ਦਿੱਤਾ ਸੀਗਾ। ਇਹਦੇ ਵਿੱਚ ਡੇਰੇ ਦੇ ਮੁਖੀ ਸਣੇ 4 ਲੋਕਾਂ ਦੇ ਖਿਲਾਫ ਕੇਸ ਦਰਜ ਜਿਹੜਾ ਜੀ ਉਹ ਕੀਤਾ ਗਿਆ ਸੀਗਾ ਕਿਉਂਕਿ ਇਹ ਮਾਮਲਾ ਬਾਅਦ ਦੇ ਵਿੱਚ ਜਿਹੜਾ ਜੀ ਦੇ ਦਿੱਤਾ ਗਿਆ CBI ਨੂੰ। CBI ਨੇ ਚਲਾਨ ਜਿਹੜਾ ਜੀ ਉਹ ਪੇਸ਼ ਕੀਤਾ ਸੀਗਾ। ਸਰਸਾ ਦੇ ਵਿੱਚ 12 ਕੰਪਨੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਤਾਇਨਾਤ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਔਰਤਾਂ ਦੀਆਂ ਕੰਪਨੀਆਂ ਵੀ ਜਿਹੜੀਆਂ ਜੀ ਉਹ ਸ਼ਾਮਲ ਦੱਸੀਆਂ ਗਈਆਂ ਨੇ। ਡੇਰਾ ਸਿਰਸਾ ਦੇ ਵਿੱਚ ਪਿਛਲੇ ਸਾਲ ਵਾਂਗੂ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਤਾਂ ਨਹੀਂ ਆਉਂਦੇ ਪਰ ਪ੍ਰਸ਼ਾਸਨ ਕਿਸੇ ਕਿਸਮ ਦਾ ਰਿਸਕ ਜਿਹੜਾ ਜੀ ਉਹ ਨਹੀਂ ਲੈਣਾ ਚਾਹੁੰਦਾ। ਡੇਰੇ ਵਿਚਲੀਆਂ ਸਰਗਰਮੀਆਂ ਨੂੰ ਪਿਛਲੀ 6 ਜਨਵਰੀ ਤੋਂ ਬੰਦ ਕਰ ਦਿੱਤਾ ਗਿਆ ਤੇ ਰੋਜ਼ ਕੀਤੀ ਜਾਂਦੀ ਨਾਮ ਚਰਚਾ ਜਿਹੜੀ ਹੈ ਜੀ ਉਹ ਬੰਦ ਪਈ ਹੈ ਇਸ ਦਿਨ ਤੋਂ। ਜਿਹੜਾ ਇੱਥੇ ਪੰਜਾਬ ਦੇ ਵਿੱਚ ਇਹਦੇ ਡੇਰੇ ਨੇ ਉਹਨਾਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਜੀ ਪੁਲਿਸ ਤਾਇਨਾਤ ਕੀਤੀ ਗਈ ਆ। ਮਾਨਸਾ ਡਿਸਟ੍ਰਿਕਟ ਖਾਸ ਤੌਰ ਦੇ ਉੱਤੇ ਇੱਥੇ ਜਿਹੜਾ ਜੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਆ। ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਜਿਹਦੇ ਜੱਜ ਉਹੀ ਜਗਦੀਪ ਸਿੰਘ ਹੋਰੀ ਨੇ ਜਿਨ੍ਹਾਂ ਨੇ ਪਹਿਲਾਂ ਵੀ ਡੇਰੇ ਦਾ ਜਿਹੜਾ ਮੁਖੀ ਆ ਜੀ ਉਹਨੂੰ ਜਿਹੜਾ ਜੀ ਸਜ਼ਾ ਸੁਣਾਈ ਸੀ। ਪਹਿਲਾਂ ਇਹ ਆਖਿਆ ਗਿਆ ਸੀ ਉਹਨਾਂ ਦੇ ਵੱਲੋਂ ਕਿ ਉਹਨੂੰ ਪੇਸ਼ ਇੱਥੇ ਕੀਤਾ ਜਾਵੇ ਅਦਾਲਤ ਦੇ ਵਿੱਚ ਪਰ ਹਰਿਆਣੇ ਦੀ ਪੁਲਿਸ ਨੇ ਜਿਹੜਾ ਜੀ ਸੀ ਕਿ ਇਹ ਸੁਰੱਖਿਆ ਦੇ ਪੱਖੋਂ ਠੀਕ ਨਹੀਂ ਹੋਊਗਾ ਜਿਹਦੇ ਕਰਕੇ ਅਦਾਲਤ ਨੇ ਇਹ ਗੱਲ ਮੰਨ ਲਈ ਔਰ ਉਹਨਾਂ ਨੇ ਇਹਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਜੀ ਉਹ ਪੇਸ਼ ਕਰਨ ਦੀ ਗੱਲ ਜਿਹੜੀ ਉਹ ਆਖੀ ਕਿਉਂਕਿ ਇਹਦੇ ਉੱਤੇ ਅਜੇ ਅੱਜ ਸ਼ਾਇਦ ਪਹਿਲਾਂ ਤਾਂ ਫੈਸਲਾ ਹੋਣਾ ਜੀ ਕਿ ਉਹ ਦੋਸ਼ੀ ਹੈ ਇਸ ਮਾਮਲੇ ਦੇ ਉੱਤੇ ਜਾਂ ਨਹੀਂ। ਫਿਰ ਸਜ਼ਾ ਵਾਲਾ ਜਿਹੜਾ ਜੀ ਉਹ ਮਾਮਲਾ ਬਾਅਦ ਦੇ ਵਿੱਚ ਆਊਗਾ
ਸਜ਼ਾ ਦੇ ਰੂਪ ਦੇ ਵਿੱਚ ਜੇ ਫੈਸਲਾ ਜਿਹੜਾ ਜੀ ਉਹਦੇ ਵਿਰੋਧ ਦੇ ਵਿੱਚ ਹੁੰਦਾ ਉਹ ਕੀ ਹੁੰਦਾ, ਇਹ ਬਾਅਦ ਦੇ ਵਿੱਚ ਜਿਹੜਾ ਜੀ ਉਹ ਵੇਖਣਾ ਹੋਊਗਾ। ਔਰ ਪਿਛਲੀ ਵਾਰ ਵੀ ਜਦੋਂ ਉਹਨੂੰ ਦੋਸ਼ੀ ਠਹਿਰਾਇਆ ਗਿਆ ਸੀ ਤਾਂ ਜਿਹੜੀ ਸਜ਼ਾ ਦਿੱਤੀ ਗਈ ਸੀਗੀ ਉਹ ਜੱਜ ਸਾਹਿਬ ਨੇ ਜੇਲ੍ਹ ਦੇ ਅੰਦਰ, ਜਿਹੜੀ ਸੁਨਾਰੀਆ ਜੇਲ੍ਹ ਹੈ, ਉੱਥੇ ਅਦਾਲਤ ਲਾ ਕੇ ਦਿੱਤੀ ਸੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।